ਤੇ ਚਾਂਦ ਥੈਂਕ ਯੂ ਜੀ, ਸਭ ਨੂੰ ਬਹੁਤ ਸਲਾਮ ਤੇ ਸਤਿ ਸ੍ਰੀ ਅਕਾਲ ਜੀ। ਤੇ ਚਾਂਦ ਦੀ ਮੈਂ ਇੱਕ ਗੱਲ ਤੁਹਾਡੇ ਨਾਲ ਇਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਹੈ ਕਿ ਮਾਈਓਂ ਦਾ ਜੋੜਾ ਮੇਰੇ ਕੋਲ ਹੈ ਤੇ ਮੈਂ ਜਾ ਕੇ ਪਵਾਉਣਾ ਤੇ ਕਿਸੇ ਦੀ ਸ਼ਾਦੀ ਨਹੀਂ ਹੈ ਜੀ, ਮੇਰੀ ਨੂੰਹ ਹੈ। ਮੈਂ ਅੱਜ ਮੇਰੇ ਪੁੱਤਰ ਦੀ ਯਾਨੀ ਜਿਹੜੀ ਹੋਣ ਵਾਲੀ ਬੀਵੀ ਹੈ ਉਸ ਨੂੰ ਮੈਂ ਜਾ ਕੇ ਮਾਈਓਂ ਦਾ ਜੋੜਾ ਪਵਾਉਣਾ ਅਤੇ ਮੈਂ ਲੇਟ ਹਾਂ ਉੱਥੇ, ਮੈਂ ਉੱਥੇ 6:30 ਪਹੁੰਚਣਾ ਸੀ। ਤੇ ਇੱਥੇ ਵੀ ਆਇਆ ਜਿਹੜਾ ਆਉਣ ਦਾ ਮੈਨੂੰ ਚਾਅ ਵੀ ਸੀ ਤੇ ਮੇਰਾ ਸ਼ੌਕ ਵੀ ਸੀ ਔਰ ਬੜੇ ਮਾਣ ਦੀ ਗੱਲ ਹੈ। ਤੇ ਮੈਂ ਆਪਣੀ ਕਹਾਣੀ ਸਟਾਰਟ ਕਰਨੀ ਹੈ। ਇਸ ਦਾ ਨਾਂ ਹੈ ਝਾਂਜਰੀ ਦਾ ਵਿਆਹ। ਝਾਂਜਰੀ ਅੱਜ ਸਵੇਰੇ ਹੀ ਉੱਠ ਬੈਠੀ। ਅੱਜ ਪਹਿਲੀ ਤਾਰੀਖ ਸੀ। ਉਹ ਖੁਸ਼ ਸੀ ਬਈ ਅਪ੍ਰੈਲ ਦਾ ਮਹੀਨਾ ਬੜਿਆਂ ਉਡੀਕਾਂ ਪਿੱਛੋਂ ਚੜ੍ਹ ਪਿਆ ਹੈ। ਫਿਰ ਉਹ ਸੋਚਣ ਡੈ ਪਈ ਕਿਤੇ ਛੇਤੀ ਤੇ ਨਹੀਂ। ਝਾਂਜਰੀ ਦੀਆਂ ਸਾਰੀਆਂ ਸੋਚਾਂ ਹੇਠ ਉੱਤੇ ਹੋ ਗਈਆਂ। ਫਿਰ ਉਸ ਵਿਚਾਰਿਆ ਹਰ ਵਿਆਹੀ ਜਾਣ ਵਾਲੀ ਕੁੜੀ ਖੌਰੇ ਸੋਚਾਂ ਦੇ ਐਸੇ ਬਾਵਰੋਲੇ 'ਚ ਉੱਡੀ ਫਿਰਦੀ ਹੈ। ਝਾਂਜਰੀ ਨੂੰ ਅੱਜ ਕੱਲ੍ਹ ਰੋਜ਼ ਇੱਕ ਨਵੀਂ ਗੱਲ ਦੀ ਸਮਝ ਲੱਗਦੀ ਸੀ। ਕੱਲ੍ਹ ਰਾਤੀ ਉਹ ਇਹ ਨੀਂਦ ਕੇ ਸੁੱਤੀ ਸੀ ਕਿ ਜੇ ਫੈਜ਼ੂ ਮਿਲਣ ਤੋਂ ਨਹੀਂ ਮੁੜਦਾ ਤੇ ਉਹ ਆਪ 'ਤੇ ਡੱਕਾ ਲਾ ਲਵੇਗੀ ਤੇ ਵਿਆਹ ਤੀਕਰ ਹੁਣ ਫੈਜ਼ੂ ਨੂੰ ਨਹੀਂ ਮਿਲੇਗੀ ਤੇ ਨਾ ਉਹਨੂੰ ਕੋਈ ਸੁਨੇਹਾ ਭੇਜੇਗੀ। ਪਰ ਅੱਜ ਸਵੇਰੇ ਹੀ ਫੈਜ਼ੂ ਕੋਈ ਫਜ਼ੂਲ ਜਿਹਾ ਕੰਮ ਕੱਢ ਕੇ ਆ ਗਿਆ ਸੀ ਤੇ ਝਾਂਜਰੀ ਦੀਆਂ ਉਭਰ ਜੀਆਂ ਰਮਜ਼ਾਂ ਕੁੱਤਿਆਂ ਖਾਣੀ ਹੋ ਗਈਆਂ ਸਨ। ਜਿਹਨੂੰ ਨਾ ਵੇਖਣ ਦੀ ਸਹੁੰ ਖਾ ਕੇ ਉਹ ਆਪ ਨੂੰ ਬੜਾ ਉੱਚਾ ਸਮਝ ਰਹੀ ਸੀ, ਉਹਨੂੰ ਵੇਖ ਕੇ ਝਾਂਜਰੀ ਨੂੰ ਖਿਝ ਚੜ੍ਹ ਗਈ। ਕਿੰਨਿਆਂ ਦਿਨਾਂ ਤੋਂ ਝਾਂਜਰੀ ਦੀ ਭੁੱਖ ਉੱਕਾ ਹੀ ਮਰ ਗਈ ਸੀ, ਪਰ ਅੱਜ ਉਸ ਦੋਵੇਂ ਵੇਲੇ ਰੋਟੀ ਖਾਧੀ ਫਿਰ ਵੀ ਉਹਦਾ ਜੀ ਹੌਲਾ ਹੀ ਰਿਹਾ। ਝਾਂਜਰੀ ਨੂੰ ਲੱਗਿਆ ਇਸ ਵਾਰੀ ਉਸ ਨੂੰ ਲੱਕ ਦੀ ਪੀੜ ਵੀ ਡਾਢੀ ਹੋ ਰਹੀ ਸੀ। ਝਾਂਜਰੀ ਹਰ ਸ਼ੈ ਤੋਂ ਤੰਗ ਪੈ ਗਈ। ਉਹਨੂੰ ਲੱਗਿਆ ਜਿਵੇਂ ਉਹਦੇ ਤੋਂ ਇਲਾਵਾ ਹਰ ਬੰਦੇ ਨੂੰ ਉਹਦੇ ਵਿਆਹ ਦੀ ਬੜੀ ਖੁਸ਼ੀ ਹੈ। ਕੋਈ ਨਵੇਂ ਲੀੜੇ ਸਵਾਰਿਆ, ਕੋਈ ਦੁਪੱਟੇ ਰੰਗਾਉਣ ਚੱਲਿਆ। ਮਾਂ ਪਿਓ ਉਹਨੂੰ ਜਦੋਂ ਵੀ ਬਾਜ਼ਾਰ ਨਾਲ ਟੁਰਨ ਨੂੰ ਕਹਿੰਦੇ ਉਹ ਸੋਚਦੀ ਕਿ ਕੀ ਕਰਨਾ ਮੈਂ ਜ਼ੇਵਰ ਟੂੰਬਾਂ ਅਤੇ ਮੇਜ਼ਾਂ ਕੁਰਸੀਆਂ ਦਾ ਅਜ਼ਾਬ ਅਤੇ 100 ਜੋੜਾ। ਉਹਦੀ ਮਾਂ ਦੀ ਜ਼ਿੱਦ ਸੀ ਬਈ ਕੱਲੀ ਕੁੜੀ ਹੈ ਅਤੇ ਕੱਲੀ ਨੂੰਹ ਹੈ ਅਤੇ ਨਾਲੇ ਘਰ ਦਾ ਪਹਿਲਾ ਵਿਆਹ ਹੈ ਅਤੇ ਸਾਰਿਆਂ ਨੇ ਆ ਕੇ ਦਾਜ ਦੇਖਣਾ ਹੈ ਅਤੇ 100 ਜੋੜਾ ਤਾਂ ਮੈਂ ਜ਼ਰੂਰ ਕਰੂੰ। ਆਪੇ ਹੀ ਪਾ ਲਈ। ਫਿਰ ਉਹ ਦਿਲ 'ਚ ਮਾਂ ਨੂੰ ਜਵਾਬ ਦਿੰਦੀ। ਝਾਂਜਰੀ ਜਦੋਂ ਰਾਤੀ ਸੌਣ ਵਾਸਤੇ ਲੰਮੀ ਪਈ ਅਤੇ ਉਸ ਆਪਣੇ ਨਾਲ ਇੱਕ ਸਹੁੰ ਖਾਧੀ। ਉਹ ਆਪਣੀ ਝਾਂਜਰੀ ਦੇ ਵਿਆਹ ਵਾਰੀ ਸਾਰਾ ਕੁਝ ਆਪਣੀ ਝਾਂਜਰੀ ਦੀ ਮਰਜ਼ੀ ਨਾਲ ਹੀ ਕਰੇਗੀ। ਉਹਦੀ ਝਾਂਜਰੀ ਦਾ ਵਿਆਹ ਕਿਸੇ ਫੈਜ਼ੂ ਨਾਲ ਨਹੀਂ, ਉਹਦੇ ਨਾਲ ਹੋਏਗਾ ਜਿਹਨੂੰ ਉਹਦੀ ਝਾਂਜਰੀ ਚਾਹੇ, ਅਤੇ ਜੇ ਉਹਨੇ ਵਿਆਹ ਨਾ ਕਰਨਾ ਚਾਹਿਆ ਤਾਂ ਨਾ ਸਹੀ। ਜਿਸ ਦਿਨ ਉਹ ਆਪਣੀ ਮਾਂ ਨਾਲ ਉਹ ਜੋੜਾ ਵੇਖਣ ਲਈ ਗਈ ਜਿਹੜਾ ਉਸ ਵਿਆਹ ਵਾਲੇ ਦਿਨ ਪਾਉਣਾ ਸੀ, ਉਹਨੂੰ ਲੱਗਾ ਲਾਲ ਰੰਗ ਡਾਢਾ ਹੀ ਗੂੜਾ ਹੈ ਅਤੇ ਅੱਖਾਂ ਦੇ ਵਿੱਚ ਵੜਦਾ ਆਉਂਦਾ ਹੈ। ਉੱਤੇ ਸੋਨੇ ਦੀਆਂ ਤਾਰਾਂ ਦਾ ਜਾਲ ਦੇਖ ਕੇ ਜਿਵੇਂ ਉਹਨੂੰ ਫਾਹੀ ਲੱਗ ਗਈ। ਮਾਂ ਉਸ ਪੁੱਛਿਆ ਇਹਨਾਂ ਕਾਰੀਗਰਾਂ ਨੂੰ ਕਾਹਦੀ ਕਾਲ ਹੈ, ਕਿਉਂ ਇਹ ਛੇਤੀ ਛੇਤੀ ਸੁਨਹਿਰੇ ਫੁੱਲ ਬੂਟੇ ਕੱਢਦੇ ਜਾਂਦੇ ਨੇ। ਮਾਂ ਬੋਲੀ ਤਾਂ ਜੇ ਤੂੰ ਇਹ ਸੂਹਾ ਜੋੜਾ ਪਾ ਕੇ ਆਪਣੇ ਘਰ ਜਾਵੇਂ। ਇੱਕ ਵਾਰੀ ਤਾਂ ਝਾਂਜਰੀ ਨੂੰ ਜਾਪਿਆ ਜਿਵੇਂ ਉਹ ਮਰ ਹੀ ਗਈ ਹੈ। ਉਹ ਆਪਣੇ ਪਿਓ ਦਾ ਘਰ ਛੱਡ ਕੇ ਕਿਤੇ ਵੀ ਜਾਣਾ ਨਹੀਂ ਚਾਹੁੰਦੀ ਸੀ। ਉਹਨੂੰ ਚੇਤਾ ਹੋਇਆ ਕਿ ਜਦੋਂ ਉਹ ਪਹਿਲੀ ਜਾਂ ਹੋਰੇ ਦੂਸਰੀ ਜਮਾਤ ਵਿੱਚ ਸੀ, ਦੁਨੀਆਦਾਰੀ ਦੀ ਸਮਝ ਨਹੀਂ ਸੀ ਅਤੇ ਉਹ ਸੋਚਦੀ ਸੀ ਭਈ ਇੱਕ ਦਿਹਾੜੇ ਉਹਦਾ ਵਿਆਹ ਆਪਣੇ ਪਿਓ ਨਾਲ ਹੋ ਜਾਏਗਾ ਅਤੇ ਉਹਦੇ ਦੋਵੇਂ ਨਿੱਕੇ ਭਰਾਵਾਂ ਦਾ ਵਿਆਹ ਉਹਦੀ ਮਾਂ ਨਾਲ ਹੋ ਜਾਏਗਾ ਅਤੇ ਇਸੇ ਤਰ੍ਹਾਂ ਸਾਰੇ ਜੀ ਇੱਕੋ ਘਰ ਵਿੱਚ ਇਕੱਠੇ ਰਹਿੰਦੇ ਜਾਵਣਗੇ। ਉਹਦੇ ਲੱਕ 'ਚ ਫਿਰ ਜ਼ੋਰ ਦੀ ਤਰਾਟ ਪਈ ਅਤੇ ਉਹਨੇ ਗਲੇਡੂਆਂ ਦਾ ਘੁੱਟ ਪੀ ਕੇ ਆਪਣੀ ਝਾਂਜਰੀ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਸ਼ੁਕਰੀਆ ਜੀ, ਥੈਂਕ ਯੂ ਜੀ।